ਬਹੁਤ ਸਾਰੇ ਜਿਹੜੇ ਨਿਊਜ਼ ਆਊਟਲੈਟਸ ਆ ਉਹ ਇਹ ਕਹਿ ਰਹੇ ਆ ਵੀ 2 ਯੂਐਸ ਦੇ ਫਾਈਟਰ ਸੈਟ ਜਿਹੜੇ ਫਾਈਟਰ ਜੈਟ ਆ ਉਹ ਡਾਊਨ ਹੋਏ ਹੈਗੇ ਆ। ਪਰ ਅਮਰੀਕਾ ਦੇ ਜਿੰਨੇ ਵੀ ਨਿਊਜ਼ ਆਊਟਲੈਟਸ ਹੈਗੇ ਆ ਉਹ ਇਹ ਕਹਿ ਰਹੇ ਆ ਵੀ ਇੱਕ ਯੂਐਸ ਦਾ ਜਿਹੜਾ ਫਾਈਟਰ ਜੈਟ ਹੈਗਾ ਆ ਉਹ ਈਰਾਨ ਦੇ ਵਿੱਚ ਡਾਊਨ ਕਰ ਦਿੱਤਾ ਗਿਆ, ਉਹਨੂੰ ਸਿੱਟ ਲਿਆ ਗਿਆ। ਤੇ ਸਰਚ ਤੇ ਰੈਸਕਿਊ ਮਿਸ਼ਨ ਅੰਡਰਵੇ ਆ। ਕਈ ਜਗ੍ਹਾ ਦੇ ਉੱਤੇ ਇਹ ਵੀ ਕਹਿ ਰਹੇ ਹੈਗੇ ਆ ਵੀ ਜਿਹੜਾ ਪਾਇਲਟ ਆ ਉਸ ਨੂੰ ਰੈਸਕਿਊ ਕਰ ਲਿਆ ਗਿਆ ਹੈਗਾ। ਸੋ ਰੈਸਕਿਊ ਮਿਸ਼ਨ ਕਹਿੰਦੇ ਫੋਲੋਜ਼ ਆਵਰਸ ਆਫ ਰਿਪੋਰਟਿੰਗ ਬਾਈ ਇਰਾਨੀਅਨ ਸਟੇਟ ਮੀਡੀਆ। ਉਹਨਾਂ ਨੇ ਕਿਹਾ ਵੀ ਯੂਐਸ ਫਾਈਟਰ ਜੈਟ ਡਾਊਨ ਹੋਇਆ ਗਿਆ। ਇਰਾਨ ਦੇ ਮੀਡੀਆ ਨੇ ਫੋਟੋਆਂ ਵੀ ਆਲਰੇਡੀ ਜਿਹੜੀਆਂ ਆ ਪਬਲਿਸ਼ ਕਰ ਦਿੱਤੀਆਂ ਹੈਗੀਆਂ ਆ। ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਉਹਨਾਂ ਨੇ ਇਹ ਕਿਹਾ ਆ ਵੀ ਜੋ 에ਅਰਕ੍ਰਾਫਟ ਸਿੱਟਿਆ ਗਿਆ ਤੇ ਉਹਦੀਆਂ ਆ ਜਿਹੜੀਆਂ ਪਿਕਚਰਸ ਆ ਉਹ ਤੁਸੀਂ ਦੇਖ ਲਓ। ਪੈਂਟਾਗਨ ਤੇ ਵਾਈਟ ਹਾਊਸ ਨੇ ਇਹਦੇ ਤੇ ਕੋਈ ਹਜੇ ਜਿਹੜਾ ਕਮੈਂਟ ਆ ਕਿਸੇ ਤਰ੍ਹਾਂ ਦਾ ਨਹੀਂ ਕੀਤਾ ਹੈਗਾ। ਕਈ ਜਗ੍ਹਾ ਇਹ ਕਿਹਾ ਜਾ ਰਿਹਾ ਵੀ ਫਾਈਟਰ ਜੈਟ ਦੇ ਵਿੱਚ 2 ਪਾਇਲਟ ਸੀਗੇ। ਸੋ ਉਹ ਕਿੱਦਾਂ ਰੈਸਕਿਊ ਹੁੰਦੇ ਆ ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਇੱਕ ਰੀਜਨਲ ਗਵਰਨਰ ਇਰਾਨ ਦੇ ਸਾਊਥ ਵੈਸਟ ਦੇ ਵਿੱਚ ਹੈਗਾ ਆ। ਉਹਨਾਂ ਨੇ ਜਿਹੜਾ ਪਬਲਿਕ ਨੂੰ ਕਿਹਾ ਆ ਵੀ ਉਹਨਾਂ ਨੂੰ ਲੱਭੋ ਤੇ ਇਨਾਮ ਦਿੱਤਾ ਜਾਊਗਾ ਜਿਹੜੇ ਉਹ ਜਿਹੜੇ ਪਾਇਲਟਸ ਆ ਉਹਨਾਂ ਨੂੰ ਫੜ ਲੈਂਦੇ ਹੈਗੇ ਆ। $60,000 ਦਾ ਇਨਾਮ ਵੀ ਜਿਹੜਾ ਰੱਖ ਦਿੱਤਾ ਗਿਆ ਹੈਗਾ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਿਨ ਲਵਿਟ ਉਹਨਾਂ ਨੇ ਕਿਹਾ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਬਰੀਫ ਕੀਤਾ ਗਿਆ ਹੈ ਇਸ ਇਨਸੀਡੈਂਟ ਦੇ ਉੱਤੇ ਜੋ ਕੁਝ ਵਾਪਰ ਰਿਹਾ ਹੈਗਾ। ਟਰੰਪ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਕਸੈਸ ਡਿਕਲੇਅਰ ਕਰ ਦਿੱਤੀ ਸੀ। ਕਹਿੰਦੇ ਵੀ ਇਰਾਨ ਦੇ ਉੱਤੇ ਅਸੀਂ ਪੂਰਾ ਪ੍ਰੈਸ਼ਰ ਪਾ ਰਹੇ ਹਾਂ ਤਾਂ ਕਿ ਜਿਹੜੀ ਇਹ ਜੰਗ ਆ ਖਤਮ ਕੀਤੀ ਜਾਵੇ। ਉਸ ਤੋਂ ਪਹਿਲਾਂ ਉਹਨਾਂ ਨੂੰ ਸਟੇਟ ਆਫ ਹਾਰਮੋਜ਼ ਜੋ ਆ ਉਹ ਖੋਲ੍ਹਣੀ ਪੈਣੀ ਹੈਗੀ ਆ। ਇਰਾਨ ਵਾਲਿਆਂ ਨੇ ਪਹਿਲਾਂ ਵੀ ਕਲੇਮ ਕੀਤਾ ਸੀ ਵੀ ਉਹਨਾਂ ਨੇ ਕਈ ਅਮਰੀਕਨ ਮਿਲਟਰੀ ਦੇ ਪਲੇਨ ਆ ਪਿਛਲੇ ਸਮਿਆਂ ਦੇ ਵਿੱਚ ਹਿੱਟ ਕੀਤੇ ਹੈਗੇ ਆ। ਪਰ ਹੋਣ ਵਾਲੀਆਂ ਜਿਹੜੀਆਂ ਪਿਕਚਰਸ ਆ ਉਹ ਆਲਰੇਡੀ ਉਹਨਾਂ ਨੇ ਜੋ ਡਿਬਰੀ ਹੈਗੀ ਆ ਉਸ ਫਾਈਟਰ ਜੈਟ ਦੀ ਉਹ ਸ਼ੋਅ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ। ਜੀ ਬਿਲਕੁਲ। ਇਸ ਮੌਕੇ ਜੇ ਹਰਜੋਤ ਸਿੰਘ ਜੀ ਦੇਖਿਆ ਜਾਵੇ ਦੁਨੀਆ ਦਾ ਸਭ ਤੋਂ ਐਡਵਾਂਸਡ ਫਾਈਟਰ ਜੈਟ F-35 ਜਿਸ ਦਾ ਇਹ ਦਾਅਵਾ ਕਰ ਰਹੇ ਇਰਾਨ ਵਾਲੇ ਤੇ ਹੁਣ ਦੇਖੋ 2 ਦਾ ਦਾਅਵਾ ਕਰ ਰਹੇ ਆ। ਇਹ ਕਹਿੰਦੇ ਵੀ ਇੱਕ ਕਹਿੰਦੇ ਵੀ ਬਚਾ ਲਿਆ ਤੇ ਇੱਕ ਕਹਿੰਦੇ ਵੀ ਜਿੰਦਾ ਹੈ। ਇਰਾਨ ਵਾਲਿਆਂ ਦੇ ਕੋਲ ਹੁਣ ਇਹਦੇ ਬਾਰੇ ਕੋਈ ਕਨਫਰਮੇਸ਼ਨ ਨਹੀਂ ਇਸ ਟਾਈਮ। ਹਰ ਇੱਕ ਜਣਾ ਆਪੋ ਆਪਣੀ ਗੱਲ ਕਰ ਰਹੇ ਆ। ਪਰ ਇਰਾਨ ਨੇ ਰੀਸੈਂਟਲੀ ਉਹ ਵੀਡੀਓਜ਼ ਜਿਹੜੀਆਂ ਸ਼ੇਅਰ ਕੀਤੀਆਂ ਆ ਜਿਹੜੇ ਰੈਸਕਿਊ ਮਿਸ਼ਨ US ਫਾਈਟਰ ਜੈਟ ਸ਼ਾਟ ਡਾਊਨ ਹੋਣ ਤੋਂ ਬਾਅਦ 'ਚ ਕੀਤਾ ਆ। ਪਰ ਕਮਾਲ ਦੀ ਗੱਲ ਆ ਜੇ ਹਰਜੋਤ ਸਿੰਘ ਜੀ F-35 ਹੁੰਦਾ ਤਾਂ ਉਹਦੇ ਵਿੱਚ ਇੱਕ ਪਾਇਲਟ ਹੁੰਦਾ, ਉਹ 'ਚ 2 ਜਣੇ ਨਹੀਂ ਹੋ ਸਕਦੇ। ਉਹਦੇ ਵਿੱਚ ਇੱਕ ਹੀ ਕਰੂ ਮੈਂਬਰ ਹੁੰਦਾ ਆ। ਤੇ ਜੇ F-15 ਆ ਉਹਦੇ ਵਿੱਚ 2 ਸੀਟਾਂ ਹੁੰਦੀਆਂ ਆ। ਸੋ ਇਰਾਨ ਵਾਲੇ F-35 ਕਹੀ ਜਾਂਦੇ ਆ ਪਰ ਜੇ ਉਹ 2 ਜਾਣੇ ਆ ਤੇ ਇੱਕ ਜਹਾਜ਼ ਸਿੱਟਿਆ ਆ ਤਾਂ ਫਿਰ ਜਿਹੜਾ ਹਰਜੋਤ ਸਿੰਘ ਜੀ F-15 ਹੋ ਸਕਦਾ ਆ। ਤੇ ਜੇ 2 ਜਹਾਜ਼ ਸਿੱਟੇ ਆ ਤਾਂ ਫਿਰ 2 F-35 ਵੀ ਜਿਹੜੇ ਹੋ ਸਕਦੇ ਆ। ਸੋ ਇਸ ਮੌਕੇ ਕਾਫੀ ਇਸ ਚੀਜ਼ ਨੂੰ ਲੈ ਕੇ ਕੋਈ ਕਨਫਰਮੇਸ਼ਨ ਨਹੀਂ ਆ ਰਹੀ। ਆਪੋ ਆਪਣੇ ਜਿਹੜੇ ਦਾਅਵੇ ਆ ਉਹ ਚੱਲ ਰਹੇ ਆ। ਪਰ ਇਹ ਬਹੁਤ ਹੀ ਨਮੋਸ਼ੀ ਵਾਲੀ ਜਿਹੜੀ ਗੱਲ ਅਮਰੀਕਾ ਦੇ ਲਈ ਹੈਗੀ ਆ ਵੀ ਇਰਾਨ ਜਿਹਦੇ ਕੋਲ ਕੋਈ ਇਦਾਂ ਦਾ ਸਿਸਟਮ ਨਹੀਂ ਆ ਐਂਟੀ ਏਅਰਕ੍ਰਾਫਟ ਵਾਲਾ ਕੋਈ ਤਗੜਾ ਸਿਸਟਮ ਨਹੀਂ ਆ। ਹੀਟ ਸਿੰਕਿੰਗ ਜਿਹੜੀਆਂ ਉਸ ਦੀਆਂ ਡਰੋਨਸ ਤੇ ਮਿਜ਼ਾਈਲਸ ਆ ਉਹਦੇ ਵਰਤੋਂ ਦੇ ਨਾਲ ਥੋੜੇ ਦਿਨ ਪਹਿਲਾਂ ਵੀ ਕੁਝ ਵੀਕ ਪਹਿਲਾਂ ਵੀ F-35 ਨੂੰ ਨੁਕਸਾਨ ਪਹੁੰਚਿਆ ਸੀਗਾ। ਉਹਨੇ ਫਲੇਅਰ ਛੱਡ ਕੇ ਤੇ ਆਪਣੇ ਆਪ ਨੂੰ ਮਸਾਂ ਜਿਹੜਾ ਉਹ ਬਚਾਇਆ ਸੀ ਤੇ ਸੇਫਲੀ ਲੈਂਡ ਤਾਂ ਜਿਹੜਾ ਉਹ ਹੋ ਗਿਆ ਸੀ ਪਰ ਉਸ ਨੂੰ ਨੁਕਸਾਨ ਪਹੁੰਚਿਆ ਸੀਗਾ। ਪਰ ਇਸ ਵਾਰ ਤਾਂ ਇਹ ਜਿਹੜੇ ਜਹਾਜ਼ ਆ ਉਸ ਨੂੰ ਜੈਟ ਨੂੰ ਭੇਜਣ ਦੇ ਵਿੱਚ ਕਾਮਯਾਬ ਜਿਹੜੇ ਉਹ ਰਹੇ ਆ। ਸੋ ਅਮਰੀਕਾ ਦੇ ਦੁਆਰਾ ਉਸ ਪਾਇਲਟ ਨੂੰ ਰੈਸਕਿਊ ਕਰਨ ਦੇ ਲਈ ਕਈ ਹੈਲੀਕਾਪਟਰ ਤੇ ਹੋਰ ਜਹਾਜ਼ ਜਿਹੜੇ ਆ ਉੱਥੇ ਘੱਲੇ ਗਏ ਆ ਤਾਂ ਜੋ ਇੱਕ ਕਿਸੇ ਨੂੰ ਜਿਹੜਾ ਉਹ ਰੈਸਕਿਊ ਕਰਾਇਆ ਜਾ ਸਕੇ। ਪਰ ਓਵਰਆਲ ਦੁਨੀਆ ਦੇ ਵਿੱਚ ਇਸ ਖਬਰ ਨੇ ਖਾਸੀ ਜਿਹੜੀ ਨਮੋਸ਼ੀ ਆ ਜਿਹੜੀ ਉਹ ਉਸ ਦੇ ਨਾਲ ਕਰ ਦਿੱਤੀ ਜਿਹੜੀ ਉਹ ਹੈਗੀ ਆ। ਹੁਣ ਇਸ ਤੋਂ ਬਾਅਦ ਦੇ ਵਿੱਚ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਆ। ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਦੇ ਇਰਦ ਗਿਰਦ ਮੈਨੂੰ ਲੱਗਦਾ ਵੀ ਕਮਲਿਆਂ ਦਾ ਟੋਲਾ ਇਸ ਟਾਈਮ ਬੈਠਾ ਆ। ਉਹ ਉਹਨਾਂ ਨੂੰ ਉਹੀ ਗੱਲਾਂ ਸੁਣਾਈ ਜਾਂਦਾ ਆ ਜੋ ਉਹ ਸੁਣਨਾ ਚਾਹੁੰਦੇ ਆ। ਰਿਐਲਿਟੀ ਉਹਨਾਂ ਨੂੰ ਦੱਸ ਨਹੀਂ ਰਹੇ। ਜੋ ਸਿਚੁਏਸ਼ਨ ਬਣੀ ਪਈ ਆ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਅਮਰੀਕਾ ਦੀ ਮੇਬੀ 에ਅਰ ਸਟ੍ਰਾਈਕ ਦੀ ਪਾਵਰ ਬਹੁਤ ਚੰਗੀ ਹੋਵੇ ਤਗੜੀ ਹੋਵੇ ਪਰ ਇਰਾਨ ਵਾਲੇ ਕੱਲ ਤਾਂ US ਦੀ ਇੰਟੈਲੀਜੈਂਸ ਆਪ ਮੰਨੀ ਆ ਵੀ ਅੱਧੇ ਤੋਂ ਵੱਧ ਮਿਜ਼ਾਈਲ ਤੇ ਡਰੋਨ ਜਿਹੜੇ ਦਾਗਣ ਦੀ ਸ਼ਮਤਾ ਅਜੇ ਵੀ ਇਰਾਨ ਦੇ ਕੋਲ ਹੈਗੀ ਮੋਰ ਦੈਨ 50%। ਹੁਣ ਤੁਸੀਂ ਹਿਸਾਬ ਲਾ ਲਓ ਵੀ 5 ਹਫ਼ਤਿਆਂ ਦੇ ਵਿੱਚ ਤੁਸੀਂ ਆਹ ਕੁਛ ਕੀਤਾ। ਹੁਣ ਤੁਸੀਂ ਵਾਰ ਕ੍ਰਾਈਮ ਕਰਨ ਲੱਗ ਗਏ ਨਾਲੇ ਉਹਨਾਂ ਦੇ ਜਿਹੜੇ ਹੈਗੇ ਆ ਸਿਵਿਲੀਅਨ ਇਨਫਰਾਸਟ੍ਰਕਚਰ ਪੁੱਲ ਆ
ਦੂਜੇ ਪਲਾਂਟਸ ਆ ਉਹਨਾਂ ਉੱਤੇ ਤੁਸੀਂ ਜਿਹੜਾ ਸੁੱਟਣ ਲੱਗੇ ਆ, ਇਹ ਕਰਕੇ ਇਹਦੇ ਨਾਲ ਫਾਇਦਾ ਕੋਈ ਨਹੀਂ ਆ। ਥੋੜੀ ਜੀ ਈਗੋ ਪ੍ਰਾਈਡ ਨੂੰ ਥੋੜਾ ਜਿਹਾ ਸਵਾਲੋ ਕਰਕੇ ਇਹ ਆਫ ਰੈਂਪ ਲੱਭ ਕੇ ਇੱਥੋਂ ਨਿਕਲਣ ਦੀ ਕਰਨ ਦੀ ਜਿਹੜੀ ਉਹ ਲੋੜ ਹੈਗੀ ਆ। ਈਰਾਨ ਦੇ ਵਿੱਚ ਰਜੀਮ ਚੇਂਜ ਕਰਨ ਦੀ ਜਿਹੜੀ ਇਹਨਾਂ ਦੀ ਕੋਸ਼ਿਸ਼ ਸੀ, ਉਹ ਇਹਨਾਂ ਦੀ ਫੇਲ ਹੋ ਚੁੱਕੀ ਹੈ ਇਸ ਟਾਈਮ, ਜੋ ਇਹ ਕਹਿ ਰਹੇ ਆ। ਤੇ ਹੁਣ ਅਮਰੀਕੀ ਜਿਹੜੇ ਉਹ ਮਰਵਾਉਣ ਨੂੰ ਜਿਹੜੇ ਕਾਹਲੇ ਪਏ ਆ, ਇਜ਼ਰਾਈਲ ਦੇ ਲਈ ਤੁਸੀਂ ਲੜਾਈ ਲੜਨ ਦੇ ਲਈ ਕਾਹਲੇ ਹੋ ਗਏ ਆ। 13 ਬੰਦੇ ਆਲਰੇਡੀ ਤੁਸੀਂ ਮਰਵਾ ਰਹੇ ਆ। ਐਡੇ ਟੌਪ ਦੇ ਜਿਹੜੇ ਜਹਾਜ਼ ਆ ਉਹ ਤੁਸੀਂ ਸਟਵਾ ਲਏ ਆ। 80 ਤੋਂ 110 ਮਿਲੀਅਨ ਡਾਲਰ ਦਾ ਇੱਕ ਜਹਾਜ਼ ਆਉਂਦਾ ਹੈ ਹਰਜੋਤ ਸਿੰਘ ਜੀ, ਜਿਹੜਾ F-35 ਜਹਾਜ਼ ਹੈਗਾ ਆ। ਇਹਦੀਆਂ ਵੀ A, B, C 3 ਵੇਰੀਐਂਟਸ ਦੇ ਵਿੱਚ ਆਉਂਦਾ ਆ, 에ਅਰ ਫੋਰਸ, ਮਰੀਨਸ ਤੇ ਕੈਰੀਅਰ ਫਲੀਟਸ ਦੇ ਲਈ ਵਰਤਣ ਦੇ ਲਈ। ਸੋ ਜਨਰੇਸ਼ਨ 5 ਲੌਕਹੀਡ ਮਾਰਟਿਨ ਦਾ ਇਹ F-35 ਜਹਾਜ਼ ਆ, ਜਿਸ ਦੀ ਜਿਹੜੀ क्षमता ਆ ਇੰਟਰਨਲ ਤੇ ਐਕਸਟਰਨਲ ਵੈਪਨ ਪੇਲੋਡ 8000 ਕਿਲੋ ਤੱਕ ਦੀ ਜਾਂ 18000 ਪਾਉਂਡ ਤੱਕ ਦੀ ਜਿਹੜੀ ਆ ਉਹ क्षमता ਦੇ ਨਾਲ ਜਿਹੜਾ ਉਹ ਜਾਂਦਾ ਆ। ਸੋ ਕੁੱਲ 15.7 ਮੀਟਰ ਲੰਬਾ, 10.7 ਮੀਟਰ ਇਸ ਦਾ ਜਿਹੜਾ ਉਹ ਕਹਿ ਸਕਦੇ ਆ ਵੀ ਵਿੰਗ ਸਪੈਨ ਆ। ਤੇ ਐਮਟੀ ਵੇਟ ਇਹਦਾ ਖੁਦ ਜੇ ਇਹਦੇ ਵਿੱਚ ਕੋਈ ਵਾਰਹੈਡ ਨਾ ਹੋਵੇ ਤਾਂ ਤਕਰੀਬਨ 13,290 ਕਿਲੋ ਜਾਂ ਤਕਰੀਬਨ 30,000 ਪਾਉਂਡ ਇਸ ਜਿਹੜਾ ਜੈਟ ਦਾ ਭਾਰ ਜਿਹੜਾ ਉਹ ਹੁੰਦਾ ਆ। ਸੋ ਟੌਪ ਦਾ ਜਹਾਜ਼ ਉਹ ਆਪਣੀਆਂ ਹੀਟ ਸਿੰਕਿੰਗ ਮਿਜ਼ਾਈਲ ਦੇ ਨਾਲ ਸਿੱਟ ਲੈਣ, ਇਹ ਬੜੀ ਇੱਕ ਮਾੜੀ ਜਿਹੜੀ ਉਹ ਗੱਲ ਜਿਹੜੀ ਉਹ ਹੈਗੀ ਆ। ਇੱਕ ਚੀਜ਼ ਵਾਪਰੀ ਆ ਹਰਜੋਤ ਸਿੰਘ ਜੀ, ਸੂਜੀ ਵਾਇਲਸ ਜਿਹੜੀ ਚੀਫ ਆਫ ਸਟਾਫ ਆ ਰਾਸ਼ਟਰਪਤੀ ਟਰੰਪ ਦੀ, ਉਹਨਾਂ ਨੇ ਹੁਣ ਆਲੇ ਦੁਆਲੇ ਲੋਕਾਂ ਨੂੰ ਇਕੱਠੇ ਕਰਕੇ ਜਿਹੜਾ ਉਹ ਦੱਸ ਰਹੇ ਆ ਵੀ ਭਾਈ ਤੁਸੀਂ ਇਹ ਦੇਖੋ ਵੀ ਤੁਹਾਡੇ ਨੰਬਰ ਸਿੰਕ ਕਰ ਗਏ ਆ, ਤੁਹਾਡੀ ਲੋਕਾਂ ਦੇ ਵਿੱਚ ਇਸ ਟਾਈਮ ਬਦਖੋਈ ਪੂਰੀ ਹੋ ਰਹੀ ਆ। ਤੇ ਤੁਹਾਡੇ ਆਲੇ ਦੁਆਲੇ ਜਿਹੜੇ ਲੋਕ ਆ ਸਿਰਫ ਜੀ ਹਜੂਰ ਕਰਨ ਵਾਲੇ ਜਿਹੜੇ ਇਸ ਟਾਈਮ ਬੈਠੇ ਹੈਗੇ ਆ, ਤੇ ਉਹਦਾ ਫਾਇਦਾ ਤੁਹਾਨੂੰ ਕੋਈ ਨਹੀਂ ਆ, ਇਵੈਂਚੁਅਲੀ ਨੁਕਸਾਨ ਹੋਣਾ ਆ। ਸੇ 2 ਵੀਕ ਦੀ ਜਿਹੜੀ ਇਹਨਾਂ ਨੇ ਕੱਲ ਗੱਲ ਆਖੀ ਆ ਟਰੰਪ ਹੋਣਾ ਨੇ ਭਾਸ਼ਣ ਦੇ ਵਿੱਚ ਪਰਸੋਂ, ਉਹ ਸਟ੍ਰੈਟਜੀ ਨਹੀਂ ਆ, ਉਹ ਇੱਕ ਐਗਜ਼ਿਟ ਪਲਾਨ ਆ ਵੀ ਹੁਣ ਭਾਈ ਇੱਥੋਂ ਨਿਕਲੀਏ, ਕੰਮ ਜ਼ਿਆਦਾ ਜਿਹੜਾ ਉਹ ਖਰਾਬ ਹੋ ਚੁੱਕਾ ਆ। ਪਰ ਅਫਸੋਸ ਜਿਹੜੇ ਨਾਲ ਹਰਜੋਤ ਸਿੰਘ ਜੀ ਕਹਿਣਾ ਜਿਹੜਾ ਉਹ ਪੈ ਰਿਹਾ ਆ ਵੀ ਇਸ ਟਾਈਮ ਨਮੋਸ਼ੀ ਦਾ ਸਬਬ ਇਹ ਜਿਹੜੀ ਵਾਰ ਆ, ਇਹ ਕੌਨਫਲਿਕਟ ਬਣੀ ਆ। ਜਿਹੜੀ ਇਜ਼ਰਾਈਲ ਦੇ ਲਈ ਤੁਸੀਂ ਲੜਨ ਜਿਹੜੀ ਉੱਥੇ ਚਲੇ ਗਏ ਆ, ਉਹ ਚੰਗੇ ਭਲੇ ਆ, ਉਹਨਾਂ ਨੇ ਤੁਹਾਨੂੰ ਉਂਗਲ ਫੜ ਕੇ ਜਿਹੜਾ ਉੱਥੇ ਲੜਾਈ ਦੇ ਵਿੱਚ ਨਾਲ ਲੈ ਗਏ ਆ, ਜਦ ਕਿ ਤੁਹਾਡਾ ਕੈਂਪੇਨ ਪੂਰਾ ਟਰੰਪ ਹੋਣਾ ਦਾ ਇਸ ਦੇ ਉੱਤੇ ਚੱਲਿਆ ਸੀ ਨੋ ਨਿਊ ਵਾਰਸ, ਮੈਨੂੰ ਜੀ ਨੋਬਲ ਪੀਸ ਪ੍ਰਾਈਜ਼ ਦਿਓ, ਮੈਂ ਜੀ ਇੰਨੀਆਂ ਲੜਾਈਆਂ ਰਕਾਤੀਆਂ। ਤੇ ਹੁਣ ਤੁਸੀਂ ਦੇਖੋ ਕਿੱਥੇ ਤੱਕ ਆ ਕੇ ਜਿਹੜੇ ਉਹ ਪਹੁੰਚ ਗਏ ਆ, ਤੇ ਸਿਵਿਲੀਅਨ ਇਨਫਰਾਸਟ੍ਰਕਚਰ ਦੇ ਉੱਤੇ ਖੁਦ ਤੱਕ ਜਾ ਕੇ ਹੁਣ ਤੁਸੀਂ ਸਿਵਿਲੀਅਨ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕਰਨ ਨੂੰ ਜਿਹੜਾ ਉਹ ਕਾਹਲੇ ਹੋਏ ਪਏ ਆ। ਇਹ ਗੱਲ ਜਿਹੜੀ ਆ ਆਮ ਲੋਕਾਂ ਦਾ ਵੀ ਹਲਕ ਚੋਂ ਨਹੀਂ ਉਤਰਦੀ ਹੈਗੀ। ਹੈਕਸਤ ਜਿਹੜਾ ਉਹ ਸੈਕਟਰੀ ਆਫ ਬਾਰ ਆ, ਉਹ ਜਨਰਲਾਂ ਨੂੰ ਹੁਣ ਫਾਇਰ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਚੀਫ ਆਫ ਸਟਾਫ ਜਨਰਲ ਰੈਂਡੀ ਜਾਰਜ 61 ਸਾਲਾਂ ਦਾ, ਉਹਦੇ ਤੇ ਪ੍ਰੈਸ਼ਰ ਇੰਨਾ ਪਾਇਆ ਉਹਨੂੰ ਹੁਣ ਜਿਹੜਾ ਰਿਜ਼ਾਈਨ ਕਰਨਾ ਪਿਆ ਹੈਗਾ ਆ। ਰਿਜ਼ਾਈਨ ਕਰਵਾਤਾ, ਕਹਿੰਦੇ ਨਾਲ ਰਿਜ਼ਾਈਨ ਕਰ ਤੇ ਨਾਲ ਰਿਟਾਇਰ ਹੋ ਜੀ। ਪੈਂਟਾਗਨ ਦੇ ਸਪੋਕਸਮੈਨ ਸ਼ਾਨ ਪਾਰਨੈਲ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਜਨਰਲ ਰੈਂਡੀ ਏ ਜਾਰਜ ਰਿਟਾਇਰ ਹੋ ਰਿਹਾ ਉਸ ਪੋਜੀਸ਼ਨ ਤੋਂ, ਜੋ ਕਿ 41st ਚੀਫ ਆਫ ਸਟਾਫ ਆਫ ਆਰਮੀ ਸੀਗਾ, ਇਫੈਕਟਿਵ ਇਮੀਡੀਏਟਲੀ। ਤੇ ਡਿਪਾਰਟਮੈਂਟ ਆਫ ਵਾਰ ਜੋ ਆ ਉਹਨਾਂ ਦੀਆਂ ਸਰਵਿਸਿਜ਼ ਲਈ ਜਿਹੜੀ ਧੰਨਵਾਦ ਕਰਦੀ ਹੈਗੀ ਆ। ਪਰ ਆਰਮੀ ਦੇ ਵਿੱਚ ਲੋਕ ਕਈ ਅਪਸੈਟ ਆ ਵੀ ਇੰਨੇ ਲੰਮੇ ਸਮੇਂ ਤੋਂ ਜਿਹੜਾ ਜਨਰਲ ਸੀ ਉਹਨੂੰ ਤੁਸੀਂ ਤੋੜ ਦਿੱਤਾ ਹੈਗਾ ਆ। ਹੁਣ ਉਹਦੀ ਜਗ੍ਹਾ ਤੇ ਕ੍ਰਿਸਟੋਫਰ ਲਾਨੇਵੇ ਉਹਨੂੰ ਲੈ ਆਏ ਹੈਗੇ ਆ। ਉਹਦੇ ਬਾਰੇ ਹਜੇ ਡਿਟੇਲ ਆ ਨਹੀਂ ਰਹੀ ਕੌਣ ਹੈਗਾ ਆ, ਪਰ ਉਹ ਹੁਣ ਐਕਟਿੰਗ ਚੀਫ ਆਫ ਸਟਾਫ ਜੋ ਆ ਉਹ ਇਹ ਕਹਿ ਰਹੇ ਆ ਵੀ ਹੁਣ ਨਵੇਂ ਜਿਹੜੇ ਜਨਰਲ ਆ ਉਹ ਕ੍ਰਿਸਟੋਫਰ ਲਾਨੇਵੇ ਹੋਣਗੇ। ਤੇ ਜਿਸ ਤਰ੍ਹਾਂ ਤੁਸੀਂ ਸੂਜੀ ਵਾਇਲਸ ਦੀ ਗੱਲ ਕੀਤੀ ਸੀ, ਸੂਜੀ ਵਾਇਲਸ ਸਰੋਤਿਆਂ ਨੂੰ ਦੱਸਦੀ ਜਾਈਏ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਚੀਫ ਆਫ ਸਟਾਫ ਆ। ਸੋ ਇੱਕ ਦਿਨ ਉਹਨਾਂ ਨੇ ਮੀਟਿੰਗ ਕੀਤੀ, ਮੀਟਿੰਗ ਕਰਕੇ ਪ੍ਰੈਜ਼ੀਡੈਂਟ ਦੇ ਸਾਹਮਣੇ ਸਾਰਿਆਂ ਨੂੰ ਦੱਸਿਆ ਵੀ ਆ ਜਿਹੜੇ ਤੁਹਾਨੂੰ ਨਾ ਪੰਪ ਦੇ ਰਹੇ ਆਲੇ ਦੁਆਲੇ ਬੰਦੇ, ਇਹ ਇਹਨਾਂ ਨੂੰ ਰਿਐਲਿਟੀ ਨਹੀਂ ਪਤਾ ਹੈਗੀ। ਰਿਐਲਿਟੀ ਇਹ ਆ ਵੀ ਇਸ ਜੰਗ ਦੇ ਨਾਲ ਤੁਹਾਡੇ ਜਿਹੜੇ ਨੰਬਰਸ ਆ, ਰੇਟਿੰਗਸ ਆ, ਉਹ ਬਹੁਤ ਡਾਊਨ ਜਾ ਰਹੀ ਆ, ਗੈਸ ਦੀਆਂ ਕੀਮਤਾਂ ਉੱਪਰ ਜਾ ਰਹੀਆਂ, ਅਮਰੀਕਨ ਕ੍ਰਸ਼ ਹੋ ਰਹੇ ਹੈਗੇ ਆ, ਤੇ ਜਿਹੜੇ ਤੁਹਾਡੇ ਆਲੇ ਦੁਆਲੇ ਲੋਕ ਆ ਨਾ ਉਹ ਤੁਹਾਨੂੰ ਜਿੱਦਾਂ ਸ਼ੂਗਰ ਕੋਟ ਕਰ ਰਹੇ ਹੈਗੇ ਆ, ਉਹ ਸਿਰਫ ਤੁਹਾਨੂੰ ਮਸਾਲਾ ਹੀ ਲਾ ਰਹੇ ਹੈਗੇ ਆ। ਸੋ ਉਹਨਾਂ ਨੇ ਜਿਹੜਾ ਕਲੀਗਸ ਆ ਉਹਨਾਂ ਦੇ ਹੋਰ ਵੀ ਉਹਨਾਂ ਨੂੰ ਵੀ ਇਹ ਕਿਹਾ ਵੀ ਤੁਸੀਂ ਬਿਲਕੁਲ ਸਹੀ ਇਨਫੋਰਮੇਸ਼ਨ ਦਿਓ ਬੌਸ ਨੂੰ, ਵੀ ਇਨਸਟੈਡ ਆਫ ਟੈਲਿੰਗ ਹਿਮ ਵਟ ਹੀ ਵਾਂਟਸ ਟੂ ਹੀਅਰ। ਇਹ ਨਾ ਕਹੋ ਵੀ ਜੋ ਸੁਣਨਾ ਚਾਹੁੰਦੇ ਵੀ ਹਾਂ ਠੀਕ ਆ ਅਸੀਂ ਫੱਟੇ ਚੱਕ ਰਹੇ ਆ ਅਸੀਂ, ਹਨਾ, ਇਹ ਨਾ ਕਰੋ, ਪਰ ਜੋ ਰਿਐਲਿਟੀ ਆ ਉਹ ਉਹਨਾਂ ਨੂੰ ਦੱਸੋ।
ਸੋ ਇਸ ਤੋਂ ਬਾਅਦ ਜੋ ਅਪ੍ਰੈਲ 1 ਨੂੰ ਫਿਰ ਸਟੇਟਮੈਂਟ ਜਿਹੜੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਆਈ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਆਲਰੇਡੀ ਜਿਹੜਾ ਇਰਾਨ ਨੂੰ ਸਟੋਨ ਏਜਸ ਦੇ ਵਿੱਚ ਭੇਜ ਦਿੱਤਾ ਹੈਗਾ ਆ। ਤੇ ਉਹ ਤੋਂ ਬਾਅਦ ਜਿਹੜੀ ਟੋਨ ਉਹਨਾਂ ਦੀ ਹੁਣ ਚੇਂਜ ਹੋਣੀ ਸ਼ੁਰੂ ਹੋ ਗਈ ਆ। ਜਿਹੜੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਆ, ਉਹ ਵੀ ਜਿਹੜਾ ਸੀਜ਼ ਫਾਇਰ ਟਰਮਸ ਦੀ ਜਿਹੜੀ ਆ ਗੱਲਬਾਤ ਕਰ ਰਹੇ ਹੈਗੇ ਆ। ਸੋ 2 ਤੋਂ 3 ਵੀਕ ਦਾ ਜਿਹੜਾ ਟਾਈਮਲਾਈਨ ਦਿੱਤਾ ਗਿਆ ਆ ਐਗਜ਼ਿਟ ਦਾ। ਸੋ ਇਹ ਕਹਿੰਦੇ ਵੀ ਜੇ ਮਿਸ ਵਾਈਲਜ਼ ਇਹ ਵਿੱਚ ਨਾ ਦੀ ਪੂਰੀ ਰਿਐਲਿਟੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਨਾ ਦੱਸਦੀ, ਤੇ ਜਿਹੜੇ ਇਹ ਜਿਹੜੀ ਜੰਗ ਆ ਇਦਾਂ ਹੀ ਚੱਲਦੀ ਰਹਿਣੀ ਸੀ। ਹਜੇ ਰੁਕੀ ਤਾਂ ਨਹੀਂ, ਪਰ ਹੁਣ ਲੱਗਦਾ ਵੀ ਸਲੋ ਡਾਊਨ ਜ਼ਰੂਰ ਹੋ ਰਹੀ ਆ, ਰੋਕੂਗੇ ਜ਼ਰੂਰ। ਪਰ ਹੁਣ ਅੱਜ ਦਾ ਜਿਹੜਾ ਇੱਕ ਜਿਹੜਾ ਫਾਈਟਰ ਜੈਟ ਡਾਊਨ ਹੋਇਆ ਹੈਗਾ, ਜਿਹੜਾ ਕਨਫਰਮ ਹੋ ਚੁੱਕਾ ਆ, ਉਹ ਇੱਕ ਹੋਰ ਇਸ ਜੰਗ ਦੇ ਵਿੱਚ ਨਮੋਸ਼ੀ ਦਾ ਕਾਰਨ ਬਣੂਗਾ। ਜੀ ਬਿਲਕੁਲ। ਸੋ ਪਰ ਲੀਡਰ ਦੀ ਹਰਜੋਤ ਸਿੰਘ ਜੀ ਪਛਾਣ ਤਾਂ ਉੱਥੇ ਹੀ ਹੁੰਦੀ ਆ ਨਾ, ਵੀ ਜੇ ਉਹ ਸ਼ੂਗਰ ਕੋਟ ਕਰਕੇ ਵੀ ਦੱਸ ਰਹੇ ਤਾਂ ਰਿਐਲਿਟੀ ਉਹਨਾਂ ਨੂੰ ਪਤਾ ਹੋਵੇ। ਉਹ ਕਹਿੰਦੇ ਵੀ ਸਵੇਰੇ ਉੱਠਦਿਆਂ ਹੀ ਉਹ US ਸੈਂਟਕੌਮ ਦੀਆਂ ਵੀਡੀਓ ਦੇਖਣ ਲੱਗ ਜਾਂਦੇ ਆ ਵੀ ਆ ਇੱਥੇ ਬਰੂਦ ਦੇ ਨਾਲ ਅਸੀਂ ਉਹ ਢਾਤਾ, ਅਸੀਂ ਉਹ ਕਰਤਾ। ਪਰ ਮਹਾਰਾਜ ਪ੍ਰੈਜ਼ੀਡੈਂਟ ਵਾਲੀ ਗੱਲ ਵੀ ਜਿਹੜੀ ਉਹ ਹੁਣ ਕੋਈ ਕਰਕੇ ਜਿਹੜੀ ਉਹ ਦਿਖਾਓ। ਇਹ ਥੋੜਾ ਜਿਹਾ ਇਹਨਾਂ ਦੇ ਜਿਹੜੇ ਪ੍ਰੋਪਾਗੈਂਡਿਸਟ ਆਲੇ ਦੁਆਲੇ ਆ, ਨੀਓਕੌਨਸ ਆ, ਵਾਰਮੌਂਗਰਸ ਆ, ਉਹਨਾਂ ਤੋਂ ਬਾਹਰ ਨਿਕਲ ਕੇ ਜਿਹੜਾ ਉਹ ਦੇਖੋ ਵੀ ਲੋਕ ਰਿਐਲਿਟੀ ਦੇ ਵਿੱਚ ਕੀ ਜਿਹੜੇ ਉਹ ਕਹਿ ਰਹੇ ਆ। ਮੈਜੋਰਿਟੀ ਅਮਰੀਕਨਸ ਦੀ ਇੱਛਾ ਦੇ ਉਲਟ ਹਰਜੋਤ ਸਿੰਘ ਜੀ ਈਰਾਨ ਦੇ ਉੱਤੇ ਹਮਲਾ ਹੁੰਦਾ ਆ, ਤੇ ਉਹ ਉਸ ਨੂੰ ਜਿਹੜਾ ਹੁਣ ਅੱਗੇ ਤੋਂ ਅੱਗੇ ਜਿਹੜਾ ਉਹ ਵਧਾਇਆ ਜਿਹੜਾ ਉਹ ਜਾ ਰਿਹਾ ਹੈਗਾ। ਸੋ ਇਹ ਆਪਾਂ ਨੂੰ ਦੇਖਣ ਵਾਲੀ ਚੀਜ਼ ਜਿਹੜੀ ਉਹ ਦੇਖਣੀ ਪੈਣੀ ਆ। ਉਧਰ ਈਰਾਨ ਦਾ ਮੀਡੀਆ ਇਹ ਵੀ ਰਿਪੋਰਟ ਕਰ ਰਿਹਾ ਵੀ ਇੱਕ ਤਹਿਰਾਨ ਦੇ ਰੈਜ਼ੀਡੈਂਸ਼ੀਅਲ ਇਲਾਕੇ ਦੇ ਵਿੱਚ ਸਟ੍ਰਾਈਕ ਤੋਂ ਬਾਅਦ 'ਚ 3 ਜਾਣਿਆਂ ਦੀ ਉੱਥੇ ਮੌਤ ਜਿਹੜੀ ਉਹ ਹੋਈ ਹੈਗੀ ਆ। ਸੋ ਹੁਣ ਦੇਖਦੇ ਹਾਂ ਕਿ ਕੀ ਹੁੰਦਾ ਆ। ਉਧਰ ਸਟ੍ਰੇਟ ਆਫ ਹਾਰਮੁਜ਼ ਦੇ ਉੱਤੇ ਈਰਾਨ ਨੇ ਆਪਣਾ ਜਿਹੜਾ ਸ਼ਿਕੰਜਾ ਆ ਉਹ ਅਜੇ ਤੱਕ ਕੱਸ ਕੇ ਰੱਖਿਆ ਹੈਗਾ ਆ। ਇਹ ਹੁਣ ਦੇਖਣਾ ਪਊਗਾ ਉਸ ਦੇ ਵਿੱਚ ਵੀ ਕਦੋਂ ਤੱਕ ਇਹ ਦੁਬਾਰਾ ਓਪਨ ਹੋਣ ਦੀ ਗੱਲ ਜਿਹੜੀ ਉਹ ਆਵੇਗੀ। ਕਤਰ ਹੁਣੇ ਰਿਪੋਰਟ ਕਰ ਰਿਹਾ ਵੀ ਕਈ ਜਿਹੜੇ ਡਰੋਨ ਮਿਜ਼ਾਈਲਸ ਆ ਉਹਨਾਂ ਨੂੰ ਇੰਟਰਸੈਪਟ ਉਹਨਾਂ ਨੇ ਕੀਤਾ ਹੈਗਾ ਆ। ਸਾਊਦੀ ਅਰੇਬੀਆ ਤੋਂ ਹਰਜੋਤ ਸਿੰਘ ਜੀ ਰਿਪੋਰਟ ਆ ਰਹੀ ਆ ਵੀ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਸੀ ਉਹਨਾਂ ਨੇ ਨੂੰ ਵੀ ਬੰਦ ਕਰਨ ਦੇ ਉਹਨਾਂ ਨੇ ਹੁਕਮ ਜਿਹੜੇ ਉਹ ਦੇ ਦਿੱਤੇ ਆ ਉੱਥੋਂ ਦੀ ਸਰਕਾਰ ਨੇ। ਕਿਉਂਕਿ ਈਰਾਨ ਦੇ ਜੇ ਸਿਵਿਲੀਅਨ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਹੋਇਆ ਤਾਂ ਈਰਾਨ ਜਵਾਬੀ ਕਾਰਵਾਈ 'ਚ ਗਲਫ ਮੁਲਕਾਂ ਦੇ ਖਾਸ ਕਰਕੇ ਜਿਹੜੀਆਂ ਅਮਰੀਕਨ ਕੰਪਨੀਜ਼ ਹੈਗੀਆਂ ਆ ਉਹਨਾਂ ਉੱਤੇ ਜਿਹੜੇ ਹਮਲੇ ਆ ਉਹ ਕਰ ਸਕਦਾ। ਕੱਲ ਉਹਨਾਂ ਨੇ ਇਹ ਜਿਹੜੀ ਚੇਤਾਵਨੀ ਦਿੱਤੀ ਜਿਹੜੀ ਉਹ ਸੀਗੀ। ਸੋ ਇਹ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਬਣੀ ਪਈ ਹੈਗੀ ਆ। ਉਧਰ ਲੈਬਨਾਨ ਦੇ ਵੱਲੋਂ ਇਜ਼ਰਾਈਲ ਦੇ ਵੱਲ ਨੂੰ ਜਿਹੜੇ ਰਾਕਟਸ ਆ ਉਹ ਦਾਗੇ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਇਹਦੇ ਵਿੱਚ ਦੇਖਣਾ ਜਿਹੜਾ ਉਹ ਹੋਊਗਾ। ਸੋ ਉਧਰ ਜਿਹੜੇ ਹਰਜੋਤ ਸਿੰਘ ਜੀ ਰੈਸਕਿਊ ਮਿਸ਼ਨ ਦੇ ਵਿੱਚ ਹੈਲੀਕਾਪਟਰ ਘੱਲੇ ਸੀਗੇ, ਈਰਾਨ ਹੁਣ ਇਹ ਦਾਵਾ ਕਰ ਰਿਹਾ ਆ ਵੀ ਉਸ ਇੱਕ ਹੈਲੀਕਾਪਟਰ ਨੂੰ ਵੀ ਪ੍ਰੋਜੈਕਟਾਈਲ ਦੇ ਨਾਲ ਹਿੱਟ ਕੀਤਾ ਜਿਹੜਾ ਉਹ ਗਿਆ ਹੈਗਾ ਆ। ਸੋ ਇਹ ਵੀ ਇਸ ਟਾਈਮ ਪਤਾ ਲੱਗਾ ਆ। ਉਧਰ ਇਜ਼ਰਾਈਲ ਦੇ ਦੁਆਰਾ ਲੈਬਨਾਨ ਦੇ ਵਿੱਚ ਵੀ ਜਿਹੜੇ ਵਾਰ ਕ੍ਰਾਈਮ ਆ ਉਹ ਚੱਲ ਰਹੇ ਨੇ, ਤੇ ਉਹਨਾਂ ਨੇ ਵੀ ਜਿਹੜੇ ਬ੍ਰਿਜਿਸ ਆ ਉਹਨਾਂ ਨੂੰ ਤੋੜਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈਗਾ ਆ। ਉਧਰ ਇਜ਼ਰਾਈਲ ਦੀ ਜਿਹੜੀ ਆਰਮੀ ਆ ਬੇਰੂਟ ਤੇ ਤਹਿਰਾਨ ਯਾਨੀ ਕਿ ਲੈਬਨਾਨ ਤੇ ਈਰਾਨ ਦੇ ਵਿੱਚ ਲਗਾਤਾਰ ਉੱਥੋਂ ਦੇ ਇਨਫਰਾਸਟ੍ਰਕਚਰ ਦੇ ਉੱਤੇ ਹਮਲੇ ਕਰਨੇ ਜਿਹੜੇ ਉਹ ਸ਼ੁਰੂ ਕਰ ਚੁੱਕੀ ਹੈਗੀ ਆ। ਪਰ ਓਵਰਆਲ ਜਿਹੜੀ ਹਰਜੋਤ ਸਿੰਘ ਜੀ ਇਸ ਪੂਰੀ ਲੜਾਈ ਦੇ ਵਿੱਚ ਅੱਜ ਦੇ ਦਿਨ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਆ ਤੇ ਅਮਰੀਕਾ ਦਾ ਜਿਹੜਾ ਫਾਈਟਰ ਜੈਟ ਭੇਦ ਲਿਆ ਆ, ਸਿੱਟ ਲਿਆ ਆ ਈਰਾਨ ਵਾਲਿਆਂ ਨੇ, ਉਹ ਇੱਕ ਬਹੁਤ ਵੱਡੀ ਜਿਹੜੀ ਆ ਉਹ ਖਬਰ ਬਣ ਕੇ ਜਿਹੜਾ ਉਹ ਆ ਗਿਆ ਆ। US ਕਿੱਦਾਂ ਰਿਸਪੌਂਡ ਕਰਦਾ ਆ ਅਗਲੇ ਕੁਝ ਘੰਟਿਆਂ ਦੇ ਵਿੱਚ ਪਤਾ ਲੱਗੂਗਾ। ਇੱਕ ਸਕਾਲਰ ਹੈਗੇ ਨੇ ਮਿਡਲ ਈਸਟ ਪ੍ਰੋਗਰਾਮ ਦੇ ਕਾਰਨੇਜੀ ਐਂਡੋਮੈਂਟ ਇੰਟਰਨੈਸ਼ਨਲ ਪੀਸ ਇਨ ਵਾਸ਼ਿੰਗਟਨ DC ਦੇ ਵਿੱਚ, ਕਹਿੰਦੇ ਵੀ ਜੇ ਉਹਨਾਂ ਨੇ ਤਾਂ ਪਾਇਲਟ ਲੱਭ ਲਏ ਜਾਂ ਕੋਈ ਕੈਪਚਰ ਕਰ ਲਿਆ ਤੇ ਉਹਨਾਂ ਨੂੰ TV ਦੇ ਉੱਤੇ ਲੈ ਆਂਦਾ ਤਾਂ ਕਹਿੰਦੇ ਵੀ ਇਹ US ਦੇ ਲਈ ਤੇ ਅਮਰੀਕਨ ਲੋਕਾਂ ਦੇ ਲਈ ਬੜੀ ਇੱਕ ਇਨਕ੍ਰੈਡੀਬਲੀ ਬੈਡਲੀ ਜਿਹੜੀ ਸਿਚੁਏਸ਼ਨ ਜਾਊਗੀ। ਤੇ ਜਿਹੜੀ ਇਸ ਟਾਈਮ ਐਵੇਂ ਪੱਟ ਤੇ ਥਾਪੀਆਂ ਮਾਰਨ ਦੀ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਬਹੁਤ ਜ਼ਿਆਦਾ ਨਮੋਸ਼ੀ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਹੋ ਜਾਊਗੀ। ਸੋ ਕਾਫੀ ਐਰੈਟਿਕ ਟਾਈਮ ਪਾਲਿਸੀ ਲੈਵਲ ਦੇ ਉੱਤੇ ਅਮਰੀਕਾ ਦੇ ਵਿੱਚ ਵੀ ਇਸ ਦਾ ਹੁਣ ਰਿਐਕਸ਼ਨ ਕਿੱਦਾਂ ਦਾ ਜਿਹੜਾ ਉਹ ਦੇਖਣ ਨੂੰ ਮਿਲੂਗਾ। ਸੋ ਇਹ ਹੁਣ ਦੇਖਣ ਵਾਲੀ ਗੱਲ ਆ। ਉਧਰ UK ਨੇ ਆਪਣੇ ਡਰੋਨ ਡਿਫੈਂਸ ਸਿਸਟਮ ਆ ਉਹ ਗਲਫ ਵਾਲੇ ਮੁਲਕਾਂ ਨੂੰ
ਵੇਚਣੇ ਜਿਹੜੇ ਸ਼ੁਰੂ ਕੀਤੇ ਆ। 에ਅਰ ਡਿਫੈਂਸ ਸਿਸਟਮ ਜਿਸ ਦਾ ਨਾਮ ਰੈਪਿਡ ਰੇਂਜਰ ਆ, ਸ਼ਾਰਟ ਰੇਂਜ ਸਿਸਟਮ ਆ, ਜਿਹੜਾ ਕਿ ਡਿਜ਼ਾਈਨ ਕੀਤਾ ਗਿਆ ਆ ਜਿਹੜੇ ਡਰੋਨਸ ਖਾਸ ਕਰਕੇ ਜਿਹੜੇ ਈਰਾਨ ਵੱਲੋਂ ਆ ਰਹੇ ਆ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਣ ਦੇ ਲਈ। ਇਹਨਾਂ ਦੀ ਰੇਂਜ ਤਕਰੀਬਨ 8 ਕਿਲੋਮੀਟਰ ਤੱਕ ਦੱਸੀ ਜਿਹੜੀ ਉਹ ਜਾਂਦੀ ਆ। ਯੂਕੇ ਦੇ ਪ੍ਰਾਈਮ ਮਿਨਿਸਟਰ ਕਾਇਰ ਸਟਾਰਮਰ ਉਹਨਾਂ ਨੇ ਦੱਸਿਆ ਵੀ ਜਿਹੜੇ ਕੁਵੈਤ ਦੇ ਕਰਾਊਨ ਪ੍ਰਿੰਸ ਆ ਉਹਨਾਂ ਦੇ ਨਾਲ ਇਸ ਡਿਪਲੋਇਮੈਂਟ ਨੂੰ ਲੈ ਕੇ ਡਿਸਕਸ਼ਨ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਹੈਗੀ ਆ। ਈਰਾਨ ਕਹਿੰਦੇ ਵੀ ਉਹ ਆਪਣੇ ਪੱਧਰ ਦੇ ਉੱਤੇ ਇੱਕ ਫਰੇਮਵਰਕ ਤਿਆਰ ਕਰ ਰਿਹਾ ਆ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ ਨੈਵੀਗੇਸ਼ਨ ਕਰਾਉਣ ਦੇ ਲਈ ਵੀ ਕਿਹਨੂੰ ਜਾਣ ਦੇਣਾ ਤੇ ਕਿਹਨੂੰ ਜਿਹੜਾ ਅਸੀਂ ਡੱਕਣਾ ਜਿਹੜਾ ਉਹ ਹੈਗਾ ਆ। ਸੋ ਇਹ ਜਿਹੜਾ ਉਹ ਦੇਖਣ ਵਾਲੀ ਗੱਲ ਹੈਗੀ ਆ। ਈਰਾਨ ਦਾ ਮੀਡੀਆ ਹਰਜੋਤ ਸਿੰਘ ਜੀ ਪਹਿਲਾਂ ਇਹਨੂੰ F-35 ਜਾਂ F-55 ਪਲੇਨ ਵੀ ਜਿਹੜਾ ਉਹ ਆਖਿਆ ਜਿਹੜਾ ਉਹ ਜਾ ਰਿਹਾ ਸੀਗਾ, ਪਰ ਇੱਕ ਨੂੰ ਤਾਂ ਉਹਨਾਂ ਨੇ ਬਚਾ ਲਿਆ ਹੈ ਤੇ ਇੱਕ ਦੀ ਅਜੇ ਤੱਕ ਕਨਫਰਮ ਨਹੀਂ ਆ ਵੀ ਕੀ ਈਰਾਨ ਵਾਲਿਆਂ ਨੇ ਫੜ ਲਿਆ ਆ ਜਾਂ ਉਸ ਨੂੰ ਵੀ ਅਮਰੀਕਾ ਨੇ ਜਿਹੜਾ ਪਾਇਲਟ ਆ ਦੂਜੇ ਨੂੰ ਉਹ ਬਚਾ ਲਿਆ ਹੈਗਾ ਆ ਜਾਂ ਨਹੀਂ। ਸੋ ਇਹ ਇੱਕ ਜਿਹੜੀ ਕਹਿੰਦੇ ਵੀ ਟਰਨਿੰਗ ਪੁਆਇੰਟ ਇਸ ਵਾਰ ਦੇ ਵਿੱਚ ਹੋ ਸਕਦਾ ਹੈਗਾ।